ਟੈਕਨੋਲੋਜੀ ਦਾ ਜ਼ਿਆਦਾ ਨੌਲੇਜ ਆ। ਅੱਜ ਵਾਲ ਸਟਰੀਟ ਜਰਨਲ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਚਾਈਨੀਜ਼ ਮੇਡ ਰਾਊਟਰਸ ਆ ਅਮਰੀਕਨ ਹੋਮਸ ਦੇ ਵਿੱਚ ਮਿਲੀਅਨਸ ਆਫ ਨੰਬਰ ਦੇ ਵਿੱਚ ਹੈਗੇ ਆ। ਜੋ TP ਲਿੰਕ ਕਹਿੰਦੇ ਬੈਸਟ ਸੈਲਿੰਗ ਰਾਊਟਰ ਆ ਔਨ ਐਮਾਜ਼ੋਨ। ਇਹਦੇ ਨਾਲ ਚਾਈਨੀਜ਼ ਸਾਈਬਰ ਅਟੈਕ ਬਹੁਤ ਜ਼ਿਆਦਾ ਹੋ ਰਿਹਾ ਹੈਗੇ। ਇਹ ਸੇਮ ਹੀ ਆ ਹਰਜੋਤ ਸਿੰਘ ਜੀ, ਜਿਹੜਾ ਹੈਕਿੰਗ ਦੇ ਮਾਮਲੇ ਲਗਾਤਾਰ ਵੱਧ ਰਹੇ ਆ। ਸੋ ਇਹ ਫਿਰ ਰੌਲਾ ਗਲਤ ਨਹੀਂ ਆ ਜਿਹੜਾ ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਜਿਹੜਾ ਉਹ ਬਣ ਜਾਂਦਾ ਆ। ਸੋ ਚਾਈਨਾ ਨੇ ਹੋ ਸਕਦਾ ਹੈ ਵੀ ਨੈਟਵਰਕਿੰਗ ਦੇ ਵਿੱਚ ਜਿਹੜਾ ਵੀ ਕੋਈ ਰਾਊਟਰ ਆ ਉਹਦੇ ਜ਼ਰੀਏ ਤੁਹਾਡਾ ਸਾਰਾ ਟ੍ਰੈਫਿਕ ਜਾਣਾ ਆ। ਟ੍ਰੈਫਿਕ ਤੋਂ ਭਾਵ ਵੀ ਇੰਟਰਨੈਟ ਦੇ ਉੱਤੇ ਕਿਹੜੀ ਵੈਬਸਾਈਟ ਤੇ ਜਾ ਰਹੇ ਹੋ, ਕੀ ਤੁਸੀਂ ਕਰ ਰਹੇ ਹੋ, ਉਹ ਸਾਰੇ ਜਿਹੜੇ ਘਰ ਦੇ ਵਿੱਚ ਲੱਗੇ ਰਾਊਟਰ ਆ ਜਾਂ ਬਿਜ਼ਨਸ ਦੇ ਉੱਤੇ ਲੱਗੇ ਜਿਹੜੇ ਰਾਊਟਰ ਆ ਉਹਦੇ ਥਰੂ ਹੋ ਕੇ ਜਾਂਦਾ ਆ। ਜੇ ਉਹਨਾਂ ਰਾਊਟਰਸ ਦੇ ਵਿੱਚ ਉਹਨਾਂ ਨੇ ਬੈਕਡੋਰ ਜਾਂ ਕਹਿ ਲਓ ਵੀ ਜਿਹਨੂੰ ਚੋਰ ਮੋਰੀ ਕਹਿੰਦੇ ਆ ਵੀ ਉਹ ਰੱਖੀ ਹੋਵੇ, ਤਾਂ ਫਿਰ ਉਹ ਕਿਸੇ ਵੀ ਹੈਕਰ ਦੇ ਕੋਲ ਉਹ ਮਿਲ ਸਕਦੀ ਆ, ਉਸਨੂੰ ਥਾਂ ਮਿਲ ਸਕਦੀ ਆ ਤੇ ਉਹ ਤੁਹਾਡਾ ਸਾਰੀ ਇਨਫੋਰਮੇਸ਼ਨ ਵਾਚ ਕਰ ਸਕਦੇ ਆ। ਸੋ ਹੈਕਿੰਗ ਦੇ ਲਈ ਇਹ ਇੱਕ ਬੜੀ ਵੱਡੀ ਖਤਰਨਾਕ ਗੱਲ ਜਿਹੜੀ ਉਹ ਹੋ ਸਕਦੀ ਆ ਜੇ ਵਾਕਿਆ ਹੀ ਇਹ ਇਸ ਤਰੀਕੇ ਦੇ ਨਾਲ ਜਿਹੜੇ ਅਰਜੈਂਟ ਵਾਰਨਿੰਗਸ ਜਿਹੜੀਆਂ ਇਸ ਟਾਈਮ ਆ ਰਹੀਆਂ ਆ। ਸੋ ਉਹ ਆ ਡੀ-ਲਿੰਕ ਨੇ ਤਾਂ ਇਨਫੈਕਟ ਹਰਜੋਤ ਸਿੰਘ ਜੀ 3 ਵੀਕ ਪਹਿਲਾਂ ਆਪ ਹੀ ਜਿਹੜੇ ਜਿੰਨੇ ਵੀ ਉਹਨਾਂ ਦੇ ਕੰਜ਼ਿਊਮਰ ਹੈਗੇ ਨੇ, ਕਸਟਮਰ ਹੈਗੇ ਆ, ਉਹਨਾਂ ਨੂੰ ਕਿਹਾ ਵੀ ਭਾਈ ਆਪਣੇ ਪੁਰਾਣੇ ਰਾਊਟਰ ਆ ਉਹ ਨਾਲ ਦੇ ਨਾਲ ਹੀ ਤੁਸੀਂ ਜਿਹੜੇ ਆ ਉਹ ਰਿਪਲੇਸ ਕਰ ਲਓ, ਨਵੇਂ ਜਿਹੜੇ ਉਹ ਤੁਸੀਂ ਲਾ ਲਓ। ਇਹਨਾਂ ਨੂੰ ਵੀ ਲੱਗਦਾ ਵੀ ਇਹਨਾਂ ਨੂੰ ਪਿੱਛੇ ਜਿਹੜਾ ਕੁਛ ਨਾ ਕੁਛ ਦਿੱਕਤ ਜਿਹੜੀ ਉਹ ਆਈ ਆ ਜਿਹਦੇ ਕਰਕੇ ਜਿਹੜੀ ਉਹ ਹੈਕਿੰਗ ਹੋਣ ਦੀ ਪ੍ਰੋਬਲਮ ਆ। ਕਹਿੰਦੇ ਵੀ ਤੁਹਾਡੀ ਸੈਂਸਿਟਿਵ ਇਨਫੋਰਮੇਸ਼ਨ, ਪਾਸਵਰਡ, ਫਾਈਨੈਂਸ਼ੀਅਲ ਡਾਟਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਓਲਡ ਡੀ-ਲਿੰਕ ਰਾਊਟਰ ਦੇ ਜ਼ਰੀਏ ਉਹ ਤੁਹਾਡੀ ਚੋਰੀ ਕੀਤੀਆਂ ਜਾ ਸਕਦੀਆਂ। ਇੱਥੋਂ ਤੱਕ ਕਿ ਤੁਸੀਂ ਵੈਬਸਾਈਟ ਮੰਨ ਲਓ ਜੇ YouTube ਭਰਦੇ ਆ, ਈਵਨ ਪੰਜਾਬੀ ਰੇਡੀਓ USA ਭਰਦੇ ਆ, ਜਾਂ ਤੁਸੀਂ ਯਾਹੂ ਭਰਦੇ ਆ, ਗੂਗਲ ਭਰਦੇ ਆ, ਇਹ ਜਿਹੜੇ ਰਾਊਟਰ ਦੇ ਜ਼ਰੀਏ ਤੁਹਾਨੂੰ ਨਕਲੀ ਵੈਬਸਾਈਟ ਦੇ ਉੱਤੇ ਜਿਹੜਾ ਉਹ ਘੱਲਿਆ ਜਾ ਸਕਦਾ ਹੈਗਾ ਆ। ਸੋ ਮੇਕ ਸ਼ੋਰ ਕਰੋ ਵੀ ਪੁਰਾਣੇ ਜਿਹੜੇ ਰਾਊਟਰਸ ਆ ਉਹਨਾਂ ਨੂੰ ਸਿੱਟ ਕੇ ਤੇ ਨਵੇਂ ਜਿਹੜੇ ਰਾਊਟਰਸ ਆ ਉਹ ਜਿਹੜਾ ਤੁਸੀਂ ਕਰ ਲਓ। ਸੋ ਡੀ-ਲਿੰਕ ਨੇ ਜਿਹੜਾ ਆਪ ਵੀ ਇਹ ਜਿਹੜੀ ਚੇਤਾਵਨੀ ਆ, ਵਾਰਨਿੰਗ ਆ, ਉਹ ਨਾਲ ਦਿੱਤੀ ਹੈਗੀ ਆ। TP ਲਿੰਕ ਜਿਹੜੇ ਰਾਊਟਰਸ ਆ ਇਹ ਬਹੁਤ 65% ਸ਼ੇਅਰ ਆ ਇਹਨਾਂ ਦਾ ਅਮਰੀਕਾ ਦੇ ਵਿੱਚ amazon.com ਦੇ ਉੱਤੇ ਸੈਲ ਕੀਤੇ ਜਾਂਦੇ ਆ। ਤੇ ਇਹਦੇ ਸੰਬੰਧ ਦੇ ਵਿੱਚ ਈਵਨ ਦੋ ਜਿਹੜੀ TP ਲਿੰਕ ਕੰਪਨੀ ਆ ਇਹ ਕੈਲੀਫੋਰਨੀਆ ਬੇਸਡ ਯੂਨਿਟ ਇਹਨਾਂ ਦਾ ਹੈਗਾ, ਪਰ ਕਿਉਂਕਿ ਬਣਾਏ ਚਾਈਨਾ 'ਚ ਜਾਂਦੇ ਆ। ਲੀ ਪੈਂਗੂ ਇੱਕ ਸਪੋਕਸਪਰਸਨ ਹੈਗੇ ਚਾਈਨੀਜ਼ ਅੰਬੈਸੀ ਦੇ ਵਾਸ਼ਿੰਗਟਨ ਦੇ ਵਿੱਚ, ਉਹਨਾਂ ਨੇ ਇਹ ਕ੍ਰਿਟੀਸਾਈਜ਼ ਕੀਤਾ, ਕਹਿੰਦੇ ਵੀ US ਇਨਵੈਸਟੀਗੇਸ਼ਨ ਜੋ ਕਰ ਰਿਹਾ ਹੈਗਾ ਵੀ ਜੀ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਆ। ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਚਾਈਨੀਜ਼ ਕੰਪਨੀ ਨੂੰ ਸਪਰੈਸ ਕਰਨ ਦਾ ਤਰੀਕਾ ਹੈਗਾ ਆ। ਕਹਿੰਦੇ ਵੀ ਅਸੀਂ ਪੂਰਾ ਡਿਫੈਂਡ ਕਰਾਂਗੇ ਲਾਫੁਲ ਰਾਈਟਸ ਤੇ ਇੰਟਰਸਟ ਆਫ ਚਾਈਨੀਜ਼ ਫਰਮ ਦਾ। ਇੱਕ ਹੋਰ ਜ਼ਰੂਰ ਸਰੋਤਿਆਂ ਨਾਲ ਦੱਸਦੀ ਜਾਈਏ ਵੀ ਅੱਜ ਸਵੇਰੇ ਵੀ ਸਾਨੂੰ ਫੋਨ ਆਇਆ ਸੀ ਫ੍ਰਿਜਨੋ ਤੋਂ, ਇੱਕ ਭੈਣ ਜੀ ਦਾ ਆਇਆ ਸੀ ਵੀ ਤੁਹਾਡੇ ਘਰਾਂ ਤੇ ਤੁਹਾਡੇ ਫੋਨ ਦੇ ਉੱਤੇ ਫੋਨ ਆ ਰਿਹਾ ਕਿਸੇ ਜਾਣ ਪਛਾਣ ਵਾਲੇ ਬੰਦੇ ਦਾ, ਤੇ ਉਹ ਜਦੋਂ ਤੁਸੀਂ ਗੱਲਬਾਤ ਕਰਦੇ ਆ ਉਹ ਤੋਂ ਬਾਅਦ ਉਹ ਤੁਹਾਡੇ ਜਿਹੜੇ ਪਿਕਚਰਸ ਹੁੰਦੀਆਂ ਸੇਵ ਕੀਤੀਆਂ ਫੋਨ ਤੇ, ਉਹ ਸਮਹਾਉ ਪਤਾ ਨਹੀਂ ਕਿੱਦਾਂ ਉਹ ਲੈ ਜਾਂਦੇ ਆ ਤੇ ਉਹ ਮੁੜ ਕੇ ਜਿਹੜੇ ਆ ਵੱਖ-ਵੱਖ ਗਰੁੱਪਾਂ 'ਚ ਸ਼ੇਅਰ ਕਰ ਦਿੱਤੀਆਂ ਜਾਂਦੀਆਂ ਹੈਗੀਆਂ। ਸੋ ਉਹਦੇ ਸੰਬੰਧ ਦੇ ਵਿੱਚ 4 ਤੋਂ ਜਿਹੜਾ 5:30 ਵਜੇ ਤਾਈਂ ਪ੍ਰੋਗਰਾਮ ਹੁੰਦਾ ਹੈਗਾ ਬਲਵਿੰਦਰ ਕੌਰ ਉਹਨਾਂ ਦਾ, ਉਸ ਪ੍ਰੋਗਰਾਮ ਦੇ ਵਿੱਚ ਕਾਲਸ ਵੀ ਲਈਆਂ ਜਾਣਗੀਆਂ ਤਾਂ ਕਿ ਪਤਾ ਲੱਗੇ ਹੋਰ ਤਾਂ ਨਹੀਂ ਕੋਈ ਇਦਾਂ ਦਾ ਜਿਹੜਾ ਸ਼ਿਕਾਰ ਹੋਇਆ, ਕਿਉਂਕਿ ਵੱਖ-ਵੱਖ ਅੱਜ ਕੱਲ ਫਰਾਡ ਬਹੁਤ ਜ਼ੋਰਾਂ ਨਾਲ ਚੱਲ ਰਿਹਾ, ਬਹੁਤ ਜ਼ਿਆਦਾ ਨੇ, ਬਹੁਤ ਚੱਲ ਰਿਹਾ। ਪਹਿਲਾਂ ਕਾਲਾਂ ਆਉਂਦੀਆਂ ਜੀ ਹਾਂ ਵੀ ਤੁਹਾਡਾ ਮੈਂ ਰਿਸ਼ਤੇਦਾਰ ਹੈਗਾ ਨਹੀਂ ਹੈਗਾ, ਤੇ ਉਹ ਤੋਂ ਬਾਅਦ ਹੁਣ ਆਹ ਦੇਖੋ ਇਦਾਂ ਹੈਕ ਕਰਨ ਦਾ ਆ ਰਿਹਾ, ਫਿਰ ਇਦਾਂ ਆ ਰਿਹਾ ਵੀ ਜਿੱਦਾਂ ਕਾਲ ਤੁਹਾਨੂੰ ਆ ਰਹੀ ਆ ਤੁਹਾਡੇ ਹਸਬੈਂਡ ਦੀ ਜਾਂ ਵਾਈਫ ਦੀ, ਕਿਉਂਕਿ ਨੰਬਰ ਉਹ ਚੋਰੀ ਕਰ ਲੈਂਦੇ ਆ ਤੇ ਉਹ ਜੀ ਜੇਲ੍ਹ ਦੇ ਵਿੱਚ ਆ ਜਾਂ ਫੜ ਹੋ ਗਿਆ ਤੇ ਤੁਹਾਨੂੰ ਲੱਗਦਾ ਹੀ ਆ ਵੀ ਫੋਨ ਤਾਂ ਉਹਨਾਂ ਦਾ ਹੀ ਆ, ਹਾਲਾਂਕਿ ਉਹ ਗਲਤ ਹੁੰਦਾ। ਸੋ ਇਸ ਇਸ਼ੂ ਦੇ ਉੱਤੇ 4 ਵਜੇ ਜਿਹੜਾ ਪ੍ਰੋਗਰਾਮ ਹੋਣਾ ਉਹ ਜ਼ਰੂਰ ਕਾਲਸ ਕਰਿਓ ਤਾਂ ਕਿ ਜਿਹੜੇ ਆਪਣੇ ਹੋਰ ਭੈਣ ਭਰਾ ਆ ਉਹ ਕੋਈ ਇਦਾਂ ਦੇ ਫਰਾਡ ਤੋਂ ਬਚ ਸਕਣ ਜੀ। ਤੇ ਹਰਜੋਤ ਸਿੰਘ ਜੀ ਜਿਹੜੀ TP ਲਿੰਕ ਵਾਲੀ ਰਾਊਟਰ ਵਾਲੀ ਗੱਲ ਦੇ ਵਿੱਚ ਐਡ ਕਰਦੇ ਜਾਈਏ, US ਸਰਕਾਰ ਇਸ ਟਾਈਮ ਇਹਨਾਂ ਨੇ ਨੈਸ਼ਨਲ ਸਿਕਿਉਰਿਟੀ ਇਨਵੈਸਟੀਗੇਸ਼ਨ ਇਸ ਦੇ ਉੱਤੇ ਚਾਲੂ ਕਰ ਦਿੱਤੀ ਆ। ਚਾਈਨਾ ਦੇ ਵਿੱਚ ਇਹ ਜਿਹੜਾ ਫਾਊਂਡਰੀ ਰਾਊਟਰ ਮੇਕਰ ਆ ਜੋ ਕਿ ਅਮਰੀਕਨ ਮਾਰਕੀਟ ਜਿੱਦਾਂ ਤੁਸੀਂ ਦੱਸਿਆ ਵੀ ਪੂਰੀ ਤਰ੍ਹਾਂ ਡੋਮੀਨੇਟ ਕਰ ਰਿਹਾ ਆ, ਇਸ ਨੂੰ ਬੈਨ ਕਰਨ ਦੀ ਜਿਹੜੀ ਚਰਚਾ ਚੱਲ ਪਈ ਆ।
ਟਿਕਟੌਕ ਕੰਪਨੀ ਨੂੰ ਵੀ ਜਿਹੜਾ ਬੈਨ ਦੀ ਚਰਚਾ ਚੱਲ ਰਹੀ ਹੈ, ਸੁਪਰੀਮ ਕੋਰਟ ਤੱਕ ਉਹ ਮਸਲਾ ਹੁਣ ਪਹੁੰਚਿਆ ਪਿਆ ਆ। ਇੱਧਰ ਜਿਹੜੇ ਰਾਊਟਰ ਤੱਕ ਵੀ ਤੁਸੀਂ ਇਹ ਦੇਖੋ ਵੀ ਕਿੱਦਾਂ ਭੋਲੇ ਭਾਲੇ ਲੋਕਾਂ ਨੂੰ ਇਹ ਚੀਜ਼ਾਂ ਦੇ ਵਿੱਚ ਜਿਹੜਾ ਉਹ ਫਸਾ ਲਿਆ ਜਾਂਦਾ ਆ। ਕੋਈ ਵੀ ਜਾਣਾ ਬਾਏ ਕਰਨ ਤੇ ਲੱਗਿਆ ਇਹੀ ਵੇਖਦਾ ਵੀ ਸਸਤੀ ਚੀਜ਼ ਕਿਹੜੀ ਆ ਤੇ ਚੱਲ ਭਾਈ ਬਾਏ ਕਰਕੇ ਜਿਹੜਾ ਉਹ ਲੈ ਲਈਏ। ਇਹਨਾਂ ਦੇ ਕਾਫੀ ਜਿਹੜੇ ਇਕਨੋਮਿਕਲ ਕਹਿ ਸਕਦੇ ਆ ਵੀ ਲੋਕਾਂ ਦੀ ਮਾਰ ਦੇ ਵਿੱਚ ਆਉਂਦੇ ਆ ਤੇ ਉਹ ਬਾਏ ਕਰ ਲੈਂਦੇ ਆ, ਤੇ ਉਹਨਾਂ ਦੇ ਜ਼ਰੀਏ ਇਹ ਕੁਝ ਹੋ ਰਿਹਾ ਹੋਊਗਾ ਕਿਸੇ ਨੂੰ ਜਿਹੜਾ ਚੇਤਾ ਵੀ ਨਹੀਂ ਸੀਗਾ। ਸੋ ਇੱਕ ਨਵਾਂ ਮਸਲਾ ਜਿਹੜਾ ਇਸ ਟਾਈਮ ਬਣ ਪਿਆ। ਸੋ TP ਲਿੰਕ ਵਾਲੇ ਭਾਈ ਲੋਕਾਂ ਨੂੰ ਚੇਂਜ ਕਰ ਲੈਣੇ ਚਾਹੀਦੇ ਆ, ਉਹਦੀ ਥਾਂ ਦੇ ਉੱਤੇ ਕੋਈ ਹੋਰ ਬ੍ਰਾਂਡ ਦੇ ਜਿਹੜੇ ਉਹ ਦੇਖ ਕੇ ਜਿਹੜੇ ਉਹ ਵਰਤ ਲੈਣੇ ਚਾਹੀਦੇ, ਜਿੰਨੀ ਦੇਰ ਤੱਕ ਇਹ ਮਸਲਾ ਜਿਹੜਾ ਹੁਣ ਕਲੀਅਰ ਜਿਹੜਾ ਨਹੀਂ ਹੋ ਜਾਂਦਾ ਹੈਗਾ। ਸੋ ਬਿਲਕੁਲ ਬਹੁਤ ਹੀ ਤੁਸੀਂ ਦੇਖੋ ਵੀ ਜੇ ਇਜ਼ਰਾਈਲ ਦੀ ਸਰਕਾਰ ਜਿਹੜੇ ਬੀਪਰਸ ਇਦਾਂ ਦੇ ਸੈੱਲ ਕਰ ਉਹਨਾਂ 'ਚ ਬੰਬ ਚਲਾ ਸਕਦੀ ਆ, ਜਿਹੜੀ ਕੋਰੀਅਨ ਕੰਪਨੀ ਦੀ ਉਹਨਾਂ ਦੇ ਵਿੱਚ ਜਿਹੜੇ ਉਹ ਬੰਬ ਪੁੱਟ ਕਰ ਸਕਦੀ ਆ, ਤੇ ਇਹ ਚਾਈਨਾ ਤਾਂ ਪਾਪੂਲੇਸ਼ਨ ਹੀ ਐਡੀ ਵੱਡੀ ਆ, ਤੁਹਾਡਾ ਡਾਟਾ ਚੋਰੀ ਕਰਕੇ ਮੁੜ ਕੇ ਜੋ ਮਰਜ਼ੀ ਕਰੀ ਜਾਣ, ਠੀਕ ਹੈ ਕਿ ਨਹੀਂ। ਸੋ ਇਹ ਆਉਣ ਵਾਲੇ ਸਮੇਂ 'ਚ ਜਿਹੜਾ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਇਹ ਬਹੁਤ ਵੱਡਾ ਮਸਲਾ ਹੈਗਾ, ਬਹੁਤ ਵੱਡਾ। ਹੁਣ ਤੁਸੀਂ ਉਹ ਜਿਹੜੀ ਫੋਟੋ ਵਾਲੀ ਗੱਲ ਕੀਤੀ, ਫੋਟੋਆਂ ਚੋਰੀ ਕਰਕੇ ਹੁਣ AI ਨਾਲ ਕੀ ਪਤਾ ਕਿੱਦਾਂ ਦੀਆਂ ਬਣਾ ਲੈਣ ਬਾਅਦ ਦੇ ਵਿੱਚ, ਤੇ ਫਿਰ ਲੋਕਾਂ ਨੂੰ ਬਲੈਕਮੇਲ ਕਰਨ। ਸੋ ਇਹ ਕਈ ਕੁਛ ਜਿਹੜਾ ਉਹ ਚੱਲ ਰਿਹਾ ਦੁਨੀਆ ਭਰ ਦੇ ਵਿੱਚ। ਫੋਨ ਤੇ ਭਾਈ ਪਰੇ ਹੀ ਰੱਖਣ ਵਾਲੀ ਗੱਲ ਹੋਈ ਪਈ ਆ। ਸੋਸ਼ਲ ਮੀਡੀਆ ਦਾ ਤਾਂ ਪਰਹੇਜ਼ ਜਿੰਨਾ ਕਰ ਲਓ ਨਾ ਅੱਜ ਕੱਲ ਏਦਾਂ ਦੀਆਂ ਚੀਜ਼ਾਂ ਦਾ, ਉਹਨਾਂ ਹੀ ਜਿਹੜਾ ਉਹ ਫਾਇਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਲਿਊਜੀ ਮੈਂਜੀਓਨੀ ਦੇ ਉੱਤੇ ਫਸਟ ਡਿਗਰੀ ਮਰਡਰ ਚਾਰਜਸ ਜਿਹੜੇ ਆ ਉਹ ਲਾਏ ਗਏ ਨੇ। ਯੂਨਾਈਟਿਡ ਹੈਲਥ ਕੇਅਰ ਦੇ CEO ਦੀ ਜਿਹੜੇ ਕਤਲ ਦੇ ਮਾਮਲੇ ਦੇ ਵਿੱਚ ਚਾਰਜਸ ਲਾਏ ਗਏ ਆ। ਕਈ ਦਿਨਾਂ ਬਾਅਦ ਇਹ ਕਤਲ ਕਰਨ ਤੋਂ ਬਾਅਦ ਚ ਫੜਿਆ ਗਿਆ ਸੀਗਾ ਪੈਂਸਿਲਵੇਨੀਆ ਤੋਂ। ਸੋ ਮੈਂਜੀਓਨੀ ਦੇ ਉੱਤੇ ਕਹਿੰਦੇ ਕਈ ਚਾਰਜਸ ਆ, ਉਹਨਾਂ ਦੇ ਵਿੱਚ ਜਿਹੜੇ ਫਸਟ ਡਿਗਰੀ ਮਰਡਰ, 2 ਕਾਊਂਟ ਸੈਕੰਡ ਡਿਗਰੀ ਮਰਡਰ ਦੇ, ਤੇ ਇਸ ਦੇ ਨਾਲ ਕਹਿੰਦੇ ਵੀ ਕਿਲਿੰਗ ਜਿਹੜੀ ਹੈ ਇਸ ਨੂੰ ਐਕਟ ਆਫ ਟੈਰਰਿਜ਼ਮ ਦੇ ਤੌਰ ਦੇ ਉੱਤੇ ਵੀ ਦੇ ਵਿੱਚ ਵੀ ਜਿਹੜਾ ਉਹ ਦੇਖਿਆ ਜਾ ਰਿਹਾ ਆ। ਨਿਊਯਾਰਕ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ, ਉਹਨਾਂ ਨੇ ਕਿਹਾ ਆ ਵੀ ਇਸ ਦਾ ਇੰਟੈਂਟ ਇਹੀ ਸੀ ਲੋਕਾਂ ਦੇ ਵਿੱਚ ਦਹਿਸ਼ਤ ਜਿਹੜੀ ਉਹ ਫੈਲਾਉਣੀ ਹੈਗੀ ਆ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਇਸਨੇ ਕੋਲਡ ਬਲੱਡਡ ਮਰਡਰ ਕੀਤਾ ਆ, ਕਹਿੰਦੇ ਵੀ ਵੈਲ ਪਲੈਨਡ ਸੀਗਾ ਤੇ ਟਾਰਗੇਟਡ ਇਹ ਮਰਡਰ ਸੀਗਾ। ਐਲਵਿਨ ਬ੍ਰੈਗ ਉਹੀ ਆ ਜੋ ਕਿ ਟਰੰਪ ਹੁਣਾਂ ਦੇ ਉਲਟ ਜਿਹੜੇ ਕੇਸ ਆ ਉਹ ਲੜਦੇ ਜਿਹੜੇ ਉਹ ਆ ਰਹੇ ਆ। ਪ੍ਰੈਸ ਕਾਨਫਰੰਸ ਇਹਨਾਂ ਨੇ ਕੱਲ ਜਿਹੜੀ ਉਹ ਕੀਤੀ ਸੀ, ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਭਾਈ ਇਹ ਹੁਣ ਇਸ ਦੇ ਉੱਤੇ ਜਿਹੜੇ ਫਸਟ ਡਿਗਰੀ ਮਰਡਰ ਚਾਰਜਸ ਆ ਹੈਲਥ ਕੇਅਰ ਦੇ ਜਿਹੜੇ CEO ਆ ਬ੍ਰਾਇਨ ਥਾਮਸਨ ਦੇ ਕਤਲ ਦੇ ਮਾਮਲੇ ਵਿੱਚ ਲਗਾਏ ਜਾ ਰਹੇ ਹੈਗੇ ਆ। ਸੋ ਤਕਰੀਬਨ 2 ਹਫ਼ਤੇ ਹੋ ਗਏ ਨੇ ਇਹ ਉਸ ਕਤਲ ਹੋਏ ਨੂੰ। ਟੈਰਰਿਜ਼ਮ ਚਾਰਜ ਦੇ ਉੱਤੇ ਜ਼ਰੂਰ ਜਿਹੜਾ ਉਹਨਾਂ ਨੂੰ ਕਾਫੀ ਜਿਹੜੇ ਸਵਾਲ ਜਵਾਬ ਕੀਤੇ ਗਏ ਆ। ਸੋ ਕਹਿੰਦੇ ਵੀ ਬੇਸਿਕ ਟਰਮ ਦੇ ਵਿੱਚ ਮੈਂ ਇਹੀ ਦੁਬਾਰਾ ਕਹਿਣਾ ਚਾਹੁੰਦਾ ਆ ਵੀ ਇਹ ਜਿਹੜੀ ਕਿਲਿੰਗ ਆ, ਇਹ ਜਿਹੜੀ ਉਸਨੇ ਮਾਰਿਆ ਆ, ਸਿਰਫ ਤੇ ਸਿਰਫ ਦਹਿਸ਼ਤ ਇਨਵੋਕ ਕਰਨ ਦੇ ਲਈ ਸੀ, ਦਹਿਸ਼ਤ ਫੈਲਾਉਣ ਦੇ ਲਈ ਸੀ, ਜਿਸ ਕਰਕੇ ਉਸ ਉੱਤੇ ਇਹ ਜਿਹੜੇ ਚਾਰਜਸ ਆ ਉਹ ਹੁਣ ਲਾਏ ਗਏ ਨੇ। ਜੀ ਅਗਲੀ ਖਬਰ ਵੱਲ ਚਲੀਏ, ਜੋ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਉਹਨਾਂ ਦੇ ਸੰਬੰਧ ਦੇ ਵਿੱਚ ਹੈਗਾ। ਖਾਸ ਕਰਕੇ ਜਦੋਂ ਨਵਾਂ ਐਡਮਿਨਿਸਟ੍ਰੇਸ਼ਨ ਟਰੰਪ ਉਹਨਾਂ ਦਾ ਆ ਰਿਹਾ ਇਮੀਗ੍ਰੇਸ਼ਨ ਨੂੰ ਲੈ ਕੇ, ਉਹਨਾਂ ਨੇ ਨੋਜ਼ ਯੂਅਰ ਰਾਈਟਸ ਵਰਕਸ਼ਾਪਸ ਇਮੀਗ੍ਰੈਂਟਸ ਦੇ ਲਈ ਲਾਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਰੌਬ ਬੌਂਟਾ, ਮੈਂ ਤਾਂ ਉਹਨਾਂ ਨੂੰ ਬੰਤਾ ਸੀਗਾ ਕਹਿੰਦਾ, ਕਿਉਂਕਿ ਜਿੰਨੇ ਕ ਫੰਡ ਰੇਜ਼ਿੰਗ ਪੰਜਾਬੀਆਂ ਨੇ ਰੌਬ ਬੌਂਟਾ ਦੇ ਕੀਤੇ ਆ, ਤੇ ਉਹ ਪੰਜਾਬੀਆਂ ਵਾਲਾ ਹੀ ਨਾਂ ਦੇਣਾ ਬਣਦਾ ਆ। ਤੇ ਕਾਫੀ ਲਾਗੇ ਹੈਗੇ ਆ ਪੰਜਾਬੀ ਕਮਿਊਨਿਟੀ ਦੇ, ਫਿਲਪੀਨੋ ਮੂਲ ਦੇ ਆ ਕੈਲੀਫੋਰਨੀਆ ਦੇ ਅਟਾਰਨੀ ਜਨਰਲ। ਸੋ ਉਹਨਾਂ ਨੇ ਇਹ ਕਿਹਾ ਆ ਵੀ ਤੁਹਾਡੇ ਜਿਹੜੇ ਰਾਈਟਸ ਹੈਗੇ ਆ ਉਹ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਹੈਗਾ। ਤੁਹਾਡੇ ਜਿਹੜੇ EMPLOYER ਆ ਉਹਨਾਂ ਨੇ ਇਹ ਵੀ ਕਿਹਾ ਵੀ ਉਹ ਤੁਹਾਨੂੰ ਥ੍ਰੈਟ ਨਹੀਂ ਕਰ ਸਕਦੇ ਵੀ ਅਸੀਂ ਜੀ ਤੁਹਾਨੂੰ ਅਸੀਂ ਜਿਹੜੇ ਆ ਇਮੀਗ੍ਰੇਸ਼ਨ ਅਥਾਰਟੀ ਨੂੰ ਫੜਾ ਦਾਂਗੇ, ਹਨਾ। ਤੇ ਹੋਰ ਵੀ ਤੁਸੀਂ ਘਰ ਰੈਂਟ ਤੇ ਲੈਣਾ, ਮੈਡੀਕੇਅਰ ਜਾਂ ਮੈਡੀਕਲ ਹੈਲਪ ਲੈਣੀ ਆ, ਤੁਹਾਡੇ ਲੀਗਲ ਸਟੇਟਸ ਤੋਂ ਬਿਨਾਂ ਉਹ ਮਿਲਣੀ ਚਾਹੀਦੀ ਹੈਗੀ ਆ, ਉਹ ਤੁਹਾਨੂੰ ਪੁੱਛ ਨਹੀਂ ਸਕਦੇ, ਇਹ ਡਿਸਕ੍ਰਿਮੀਨੇਸ਼ਨ ਹੋਊਗੀ। ਕੱਲ ਇੱਕ ਏਸ਼ੀਅਨ ਅਮਰੀਕਨ ਐਡਵਾਂਸਿੰਗ ਜਸਟਿਸ ਸਦਰਨ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਈਵੈਂਟ ਆ ਇਹ ਆਰਗੇਨਾਈਜ਼ ਕੀਤੀ ਹੈ। ਇਸ ਤੋਂ ਬਾਅਦ ਹੋਰ ਸ਼ਹਿਰਾਂ ਦੇ ਵਿੱਚ ਵੀ ਕਰਨਗੇ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਕੁਆਲੀਫਾਈਡ ਲਾਇਸੈਂਸਡ ਇਮੀਗ੍ਰੇਸ਼ਨ ਅਟਾਰਨੀਜ਼ ਨੂੰ ਯੂਜ਼ ਕਰੋ। ਸਕੈਮ ਬਹੁਤ ਜ਼ਿਆਦਾ ਹੋ ਰਿਹਾ ਹੈਗੇ ਆ,
ਖਾਸ ਕਰਕੇ ਫੇਕ ਇਮੀਗ੍ਰੇਸ਼ਨ ਸਰਵਿਸਿਜ਼ ਦੇ ਉਹ ਉਹਨਾਂ ਤੋਂ ਬਚ ਕੇ ਰਹੋ। ਕਈ ਵਾਰੀ ਉਹ ਥ੍ਰੈਟ ਕਰ ਦਿੰਦੇ ਆ ਵੀ ਅਸੀਂ ਜੀ ਤੁਹਾਨੂੰ ਡਿਪੋਰਟ ਕਰਾ ਦਾਂਗੇ ਜਾਂ ਕੁਛ ਵੀ। ਉਹ ਕਹਿੰਦੇ ਵੀ ਰਾਈਟ ਨਾਓ ਗੁੱਡ ਟਾਈਮ ਆ, ਗੋ ਟੂ ਯੂਅਰ ਨੋਟਰੀ ਪਬਲਿਕ ਦੇ ਕੋਲ ਤੇ ਉਹ ਸਾਰੇ ਜਿਹੜੇ ਡਾਕੂਮੈਂਟ ਵਗੈਰਾ ਆ ਆਪਣੇ ਸਹੀ ਰੱਖੋ, ਤਾਂ ਕਿ ਕੱਲ ਨੂੰ ਕੋਈ ਇਦਾਂ ਦੀ ਪ੍ਰੋਬਲਮ ਨਾ ਹੋਵੇ। ਆਪਣੇ ਜਿਹੜੇ ਡਾਕੂਮੈਂਟ ਆ ਕਹਿੰਦੇ ਵੀ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਕੇ ਰੱਖਣੇ ਚਾਹੀਦੇ ਹੈਗੇ ਆ। ਕੈਲੀਫੋਰਨੀਆ ਦੀ ਜਿਹੜੀ ਸਰਕਾਰ ਜਿਹੜੀ ਇਹ ਸੈਂਕਚੁਰੀ ਸਟੇਟ ਆ, ਬਹੁਤ ਸਾਰੇ ਸੈਂਕਚੁਰੀ ਸ਼ਹਿਰ ਹੈਗੇ ਆ। ਸੋ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ $25 ਮਿਲੀਅਨ ਵੀ ਗਵਰਨਰ ਨੇ ਕਿਹਾ ਸੀ ਵੀ ਅਸੀਂ ਰੱਖਣ ਜਾ ਰਹੇ ਹਾਂ, ਤਾਂ ਕਿ ਕੈਲੀਫੋਰਨੀਆ ਦੇ ਵਿੱਚੋਂ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਕਿਸੇ ਤਰ੍ਹਾਂ ਫੜਿਆ ਨਾ ਜਾ ਸਕੇ। ਸੋ ਹੁਣ ਇੱਥੇ ਇਹ ਆ ਵੀ ਇਹ ਕੈਲੀਫੋਰਨੀਆ ਦੀ ਸਰਕਾਰ ਫੈਡਰਲ ਦੇ ਅਗੇਂਸਟ ਕੁਝ ਨਹੀਂ ਕਰ ਸਕਦੀ ਫੰਡ ਦੇ ਵਿੱਚ। ਹਾਂ, ਇਹ ਆ ਵੀ ਉਹਨਾਂ ਦੇ ਨਾਲ ਕੋਆਪਰੇਟ ਨਹੀਂ ਕਰੂਗੀ। ਪਹਿਲਾਂ ਜਦੋਂ ਛਾਪੇ ਵੱਜਦੇ ਹੁੰਦੇ ਸੀ, ਅੱਜ ਤੋਂ 25 30 40 ਸਾਲ ਪਹਿਲਾਂ, ਤੇ ਜਿਹੜੇ ਕਸਟਮ ਬਾਰਡਰ ਵਾਲੇ ਆ ਉਹ ਲੋਕਲ ਪੁਲਿਸ ਦੀ ਹੈਲਪ ਦੇ ਨਾਲ ਜਾਂਦੇ ਸੀ ਅਰੈਸਟ ਕਰਨ, ਸਕੂਲਾਂ 'ਚ, ਘਰਾਂ 'ਚ, ਕੰਮਾਂ ਦੇ ਉੱਤੇ, ਸਾਰੇ ਪਾਸੇ। ਸੋ ਇੱਥੇ ਜਿਹੜੀ ਸਰਕਾਰ ਆ ਕੈਲੀਫੋਰਨੀਆ ਦੀ, ਉਹ ਕਹਿੰਦੇ ਵੀ ਅਸੀਂ ਫੈਡਰਲ ਸਰਕਾਰ ਦੇ ਨਾਲ ਕਿਸੇ ਤਰ੍ਹਾਂ ਦੀ ਜਿਹੜੀ ਸਪੋਰਟ ਨਹੀਂ ਕਰਾਂਗੇ ਡਿਪੋਰਟ ਕਰਨ ਦੇ ਮਾਮਲੇ ਦੇ ਵਿੱਚ ਜਾਂ ਅਨਡਾਕੂਮੈਂਟਡ ਬੰਦਿਆਂ ਨੂੰ ਅਰੈਸਟ ਕਰਨ ਦੇ ਵਿੱਚ। 100 ਮੀਲ ਦਾ ਜਿਹੜਾ ਬਾਰਡਰ ਜ਼ੋਨ ਦਾ ਰੌਲਾ ਆ, ਉਹਦੇ ਵਿੱਚ ACLU ਨੇ ਵੀ ਜਿਹੜੀਆਂ ਤੁਹਾਡੀਆਂ ਰਾਈਟਸ ਆ, ਨੋ ਯੂਰ ਰਾਈਟਸ ਕਰਕੇ ਇੱਕ ਸਪੈਸ਼ਲ ਸੈਕਸ਼ਨ ਬਣਾਇਆ ਆ। ਤੁਸੀਂ ਉਹਦੇ ਵਿੱਚ ਦੇਖ ਸਕਦੇ ਆ, ਇਹ ਇੱਕ 100 ਮੀਲ ਦੀ ਗੱਲ ਆ। ਬਾਰਡਰ ਤੋਂ ਜਿਹੜਾ ਬੰਦਾ 100 ਮੀਲ ਦੇ ਦਾਇਰੇ ਦੇ ਵਿੱਚ ਆ, ਫੈਡਰਲ ਸਰਕਾਰ ਕਹਿੰਦੀ ਆ ਅਸੀਂ ਕਿਸੇ ਨੂੰ ਵੀ ਉਸ ਦਾਇਰੇ ਦੇ ਵਿੱਚ ਫੜ ਕੇ ਜਦੋਂ ਮਰਜ਼ੀ ਜਿਹੜੇ ਆ ਤੁਹਾਡੇ ਇਮੀਗ੍ਰੇਸ਼ਨ ਦੇ ਪੇਪਰਾਂ ਦੀ ਚੈੱਕ ਕਰ ਸਕਦੇ ਆ। ਪਰ ਅਮਰੀਕੀ ਸੰਵਿਧਾਨ ਦੇ ਵਿੱਚ ਜਿਹੜੀ 4ਥੀ ਅਮੈਂਡਮੈਂਟ ਆ, 4th ਅਮੈਂਡਮੈਂਟ ਆ, ਉਹ ਲੋਕਾਂ ਨੂੰ ਰੈਂਡਮ ਤੇ ਆਰਬਿਟਰਰੀ ਸਟਾਪ ਤੇ ਸਰਚਸ ਤੋਂ ਬਚਾਉਂਦੀ ਹੈਗੀ ਆ। ਸੋ ਫੈਡਰਲ ਸਰਕਾਰ ਤਾਂ ਕਹਿੰਦੀ ਆ ਵੀ ਇਹਨਾਂ ਦੇ ਕੋਲ ਫਿਰ ਵੀ ਤਾਕਤ ਜਿਹੜੀ ਉਹ ਰਹਿੰਦੀ ਆ, ਜਿਹੜੇ ਵਾਰੰਟਲੈਸ ਸਟਾਪਸ ਆ ਵਿਦਿਨ 100 ਮਾਈਲ ਆਫ US ਬਾਰਡਰ ਜਿਹੜੀ ਉਹ ਕਰ ਸਕਦੇ ਆ। ਪਰ ACLU ਕਹਿੰਦੀ ਆ ਵੀ ਤੁਹਾਡੇ ਉੱਤੇ ਫਿਰ ਵੀ ਜਿਹੜੀ 4ਥੀ ਅਮੈਂਡਮੈਂਟ ਦੀਆਂ ਪ੍ਰੋਟੈਕਸ਼ਨਸ ਆ ਉਹ ਲਾਗੂ ਹੁੰਦੀਆਂ ਆ। ਸੋ ਕਹਿੰਦੇ ਵੀ ਤੁਹਾਨੂੰ ਆਪਣੇ ਰਾਈਟਸ ਦਾ ਜਿਹੜਾ ਉਹ ਜ਼ਰੂਰ ਪਤਾ ਹੋਣਾ ਜਿਹੜਾ ਉਹ ਚਾਹੀਦਾ ਆ। 100 ਮੀਲ ਦੇ ਦਾਇਰੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ 66% ਆਬਾਦੀ, ਅਮਰੀਕਾ ਦੀ 66% ਆਬਾਦੀ ਜਿਹੜੀ ਆ ਉਹ 100 ਮੀਲ ਦੇ ਦਾਇਰੇ ਦੇ ਵਿੱਚ ਬਾਰਡਰ ਤੋਂ ਰਹਿੰਦੀ ਆ, ਚਾਹੇ ਕੈਨੇਡਾ ਵਾਲੇ ਪਾਸੇ ਆ, ਚਾਹੇ ਦਰਿਆਵਾਂ ਵਾਲੇ ਸਮੁੰਦਰਾਂ ਵਾਲੇ ਪਾਸੇ ਆ, ਤੇ ਚਾਹੇ ਉਹ ਮੈਕਸੀਕੋ ਵਾਲੇ ਜਿਹੜੇ ਉਹ ਪਾਸੇ ਆ। ਸੋ 66% ਜਿਹੜੀ ਪਾਪੂਲੇਸ਼ਨ ਆ ਉਹ ਉਸ ਦਾਇਰੇ ਚ ਆਉਂਦੀ ਆ ਜਿੱਥੇ ਫੈਡਰਲ ਸਰਕਾਰ ਮੰਨਦੀ ਆ ਵੀ ਅਸੀਂ ਜਿੱਥੇ ਮਰਜ਼ੀ ਜਿਹੜਾ ਉਹ ਨਾਕਾ ਲਾ ਕੇ ਵਾਰੰਟਲੈਸ ਸਰਚ ਜਿਹੜੀਆਂ ਆ ਇਮੀਗ੍ਰੇਸ਼ਨ ਦੀਆਂ ਕਰ ਸਕਦੇ ਆ। ਪਰ 4th ਅਮੈਂਡਮੈਂਟ ਤੁਹਾਨੂੰ ਉਸ ਤੋਂ ਬਚਾਉਂਦੀ ਆ, ਪਰ ਫਿਰ ਵੀ ਰੌਲਾ ਰੱਪਾ ਜਿਹੜਾ ਆ ਉਹ ਚੱਲਦਾ ਹੀ ਜਿਹੜਾ ਹੋ ਰਹਿੰਦਾ ਆ। ਸੋ ਬਹੁਤ ਸਾਰੇ ਇਹ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਨਵੇਂ ਤੋਂ ਨਵੇਂ ਜਿਹੜੇ ਵਿਵਾਦ ਆ ਤੇ ਇਹ ਚਰਚਾਵਾਂ ਰਾਈਟਸ ਦੀ ਕਿੱਥੇ ਤੱਕ ਐਕਸਟੈਂਟ ਹੈਗੇ ਆ, ਕਿੱਥੇ ਤੱਕ ਤੁਹਾਨੂੰ ਸੁਰੱਖਿਆ ਮਿਲ ਸਕਦੀ ਹੈ, ਕਿੱਥੇ ਨਹੀਂ, ਉਹ ਜਿਹੜੇ ਮਸਲੇ ਜਿਹੜੇ ਉਹ ਚੱਲਦੇ ਰਹਿਣੇ ਹੈਗੇ ਆ। ਇੱਕ ਛੋਟੀ ਜੀ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਖਬਰਾਂ ਜੋ ਅਖੀਰ ਦੇ ਵਿੱਚ ਆ ਰਹਿ ਗਈਆਂ ਉਹਨਾਂ ਉੱਤੇ ਮਾਰਾਂਗੇ ਨਜ਼ਰ।